चौधरी साहब शराब पींदे कौन कौन कौन? अरे किस कुत्ते ने पीती है? एडे तड़फन क्यों डे वो सियालकोट रहन डे ने तुसी इत्थे दातरियां ले निकलन डे ये दातरी एडी लम्मी है ਜਿਹੜੀ ਸਿਆਲਕੋਟ ਨੂੰ ਫਿਰ ਜੇਗੀ ਓਏ ਕੋ ਸਮਝਾ ਹੈ ਭਰਾ ਵੱਡੇ ਨੂੰ मैं जम्मिया ਉਹਨੂੰ ਮਾਰ ਕੇ ਘੱਲ ਦਿੱਤਾ ਉਹ ਭੈਣ ਨੂੰ ਘਰ। ਤੇ ਤੁਸੀਂ ਪੱਠੇ ਵੱਢਣ ਚੱਲੇ ਲਾਲਾ ਵਹੀਦ ਜੋ ਮਰਜ਼ੀ ਕਰ ਲੈ, ਜੋ ਤੇਰੇ ਨਾਲ ਬਹਿ ਕੇ ਕੰਪਨੀ ਕਰਨ ਦਾ ਚਾਸੇ ਨਾ, ਮੈਨੂੰ ਨਹੀਂ ਆਪਣੇ ਯਾਰਾਂ ਬੇਲੀਆਂ ਨਾਲ ਵੀ ਆਉਂਦਾ। ਆ ਨਿਕਿਆ ਤੂੰ ਵੀਰ ਜੋ ਹੈ ਗੱਲ ਜੇ ਭਰਾਵਾਂ ਦੀ ਬੜੀ ਇੱਕ ਠਾਣ ਜੀ ਹੁੰਦੀ ਹੈ। ਇੰਜੀ ਗੱਲ ਤੇ ਕਰੋ ਫਿਰ ਸ਼ੁਰੂ। ਨਹੀਂ ਤੂੰ ਕਰ ਨਿਕਿਆ ਤੂੰ ਕਰ। ਉਹ ਮੈਨੂੰ ਬੜੀ ਸ਼ਰਮ ਆਉਂਦੀ ਉਹ ਲਾਲਾ ਵੇ ਅਵੇ ਲਾਲਾ ਆ ਕੀ ਕਰ ਸ਼ੁਰੂ ਯਾਰ ਤੇਰੀ ਜ਼ਿੱਦ ਨਾ ਗਈ ਸਾਰੀ ਜ਼ਿੰਦਗੀ। ਉਹ ਪਹਿਲੇ ਆ ਪਾ ਲੈਨੇ ਆ, ਤੈਨੂੰ ਪਤਾ ਲਾਲਾ ਸਾਨੂੰ ਇਹ ਕੰਮ ਕਦੋਂ ਕੋਈ ਯਾਦ ਏ। ਨਿੱਕੇ ਨਿੱਕੇ ਰੱਖ ਨਿੱਕੇ 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 ਕੀ ਵਾਲ ਛੋਟੇ ਕਰਾਉਣ ਆਇਆ ਲਾਲਾ ਤੂੰ? ਤਰਾ ਨਹੀਂ ਵਾਧੂ ਗੱਲਾਂ ਕਰੀ ਦੀਆਂ। ਹਲੇ ਤੇ ਲਾਲਾ ਕੁਛ ਹੋਇਆ ਵੀ ਨਹੀਂ। ਹਾਏ 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 ਵਾਹ ਰੇ ਵਾਹ ਲਾਲਾ, ਇਹ ਚੰਗਾ ਕੰਮ ਕੀਤਾ ਈ ਜਿਹੜਾ ਅੱਬੇ ਤੋਂ ਲੁਕਾ ਕੇ ਕਰਨਾ ਇਹਨਾਂ ਤੋਂ। ਇਹ ਆਉਣ ਵਾਲੇ ਐਸੇ ਵਾਸਤੇ ਆਣਾ ਜਲਦੀ ਕਰ, ਚਲ ਬਸ ਕਰ। ਲੈ ਬਈ ਲਾਲਾ ਚੱਲ ਫੜ 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 ਚੇ। ਹਾਏ 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 ਬੜਾ ਬੇਸਬਰ ਹੈ ਲਾਲਾ ਤੂੰ, ਬੜਾ ਹੀ ਬੇਸਬਰ ਹੈ। ਜੋ ਮਰਜ਼ੀ ਕਰ ਲੈ ਇੱਥੇ ਹੌਸਲਾ ਕਰ। ਓਏ ਅਸਲਾਮ ਵਾਲੇਕਮ। ਵਾਲੇਕਮ ਸਲਾਮ ਭਾਈ, ਕੀ ਹਾਲ ਏ? ਠੀਕ ਠਾਕ ਹੈ, ਕੀ ਕਰਦੇ ਹੋ ਬਈ? ਹਾਂ ਕੁਝ ਵੀ ਨਹੀਂ ਹੈ ਭਾਈ, ਇਹ ਪਾਣੀ ਦਾ ਘੁੱਟ ਪੀਨੇ ਆ, ਹੋਰ ਅਸੀਂ ਕੀ ਕਰਨਾ ਤੇ? ਤੁਸੀਂ ਆਏ ਹੋ ਬਾਹਰੋਂ ਤੇ ਹੋਰ ਕਿਧਰੋਂ? ਨਹੀਂ ਦਿਓ ਕੋਈ ਸ਼ਰਮ ਕਰੋ, ਕੀ ਕਰਨ ਦਿਓ, ਕੀ ਪੀਂਦੇ ਹੋ ਤੁਸੀਂ? ਆ ਭਾਈ ਪਾਣੀ ਹੈ, ਕੀ ਤੇ ਕਰਦੇ ਹੋ ਤੁਸੀਂ? ਪੀ ਕੇ ਵੇਖ ਲਓ ਪਿਆ ਪਾਣੀ, ਮੈਨੂੰ ਪਿਆਸ ਬੜੀ ਲੱਗੀ। ਪਾਣੀ ਪੀ ਕੇ ਵੇਖ ਲਓ ਤੁਸੀਂ। ਕੀ ਹੋਇਆ? ਕੱਖ ਕੰਡਾ ਨਾ ਰਹੇ ਆ ਬਾਂਦਰੋ ਜੇ ਕੀ ਪੁੱਠੇ ਕੰਮ ਕੀਤੇ ਨੇ ਤੁਹਾਂ? ਕੀ ਹੋਇਆ ਭਾਈ? ਪਾਣੀ ਹੈ ਅੱਗੇ ਘਰ ਜਿਹੜਾ ਤੂਫਾਨ ਉੱਠਿਆ, ਕੋਈ ਨਵੇਂ ਕੰਮ ਤੁਸੀਂ ਦੋਵੇਂ ਭਰਾ ਸ਼ੁਰੂ ਕੀਤੇ। ਤੂਫਾਨ ਤੇ ਆਂਦੇ ਜਾਂਦੇ ਰਹਿੰਦੇ ਨੇ, ਹੋਇਆ ਕੀ ਹੈ? ਕਿਉਂ ਪੁੱਠੀਆਂ ਚੁੱਕ ਆ ਲਈਆਂ? ਕੀ ਪੀਂਦੇ ਹੋ ਤੁਸੀਂ? ਕੌੜਾ ਪਾਣੀ। ਬਾਵੇ ਲਾਲਾ ਤੈਨੂੰ ਮੈਂ ਕਿਹਾ ਸੀ ਨਾ, ਆਪਣਾ ਬੋਰ ਜਿਹੜਾ ਨਾ ਉਹ ਪੁਰਾਣਾ ਹੋ ਗਿਆ। ਬਾਈ ਬੋਰ ਨਵਾਂ ਕਰਾਉਣਾ ਪੈਣਾ। ਆ ਬੋਰ ਦਾ ਪਾਣੀ ਕੌੜਾ ਹੋ ਗਿਆ। ਕਿਉਂ? ਇਹ ਕੀ ਕਰਨ ਦੇ ਓਏ ਪਾਣੀ ਬੋਰ ਦਾ ਕੌੜਾ ਹੋ ਗਿਆ। ਅੱਬਾ ਇਹਨੂੰ ਦੀ ਵਧ ਰੋਲਾ ਬਣਾ ਲਿਆ ਸਾਡੇ ਨਾਲ। ਚੌਧਰੀ ਸਾਹਿਬ ਸ਼ਰਾਬ ਪੀਂਦੇ ਕੌਣ ਕੌਣ ਕੌਣ? ਅਰੇ ਕਿਸ ਕੁੱਤੇ ਨੇ ਪੀਤੀ ਏ? ਚਾਹ ਕੀ ਪੀਂਦੇ ਹੋ ਬੇ? ਇਹ ਕਿਹੜਾ ਬੋਰ ਹੈ ਜਾਂ ਕੌੜਾ ਹੈ? ਬਾ ਮੇਰੇ ਕੋ ਕਸਮ ਚਕਾਲਾ ਤੂੰ ਪੀਤੀ ਹੈ ਜਾਂ ਲਾਲੇ ਨੇ ਪੀਤੀ ਹੈ? ਮੈਂ ਤਾਂ ਉਹ ਕਦੋਂ ਮੈਂ ਹੱਥ ਵੀ ਨਹੀਂ ਲਾਇਆ। ਆ ਪੈਰਾਂ ਨਾਲ ਪੀਤੀ। ਛੱਡ ਦੇਣੀ ਇਹਨਾਂ ਨੇ ਆਹੋ ਆ ਪੀਂਦੇ ਨੇ, ਰੋਜ਼ ਪੀਂਦੇ ਨੇ, ਇੱਕ ਦਿਨ ਮਰ ਜਾਣ ਇਹਨਾਂ ਛੱਡ ਦੇਣੀ। ਓਏ ਬਾਖਿਆ ਚੱਲ ਆਪਣਾ ਕੰਮ ਕਰ ਤੂੰ। ਇੱਕ ਦੇ ਬਾਅਦ ਮੈਨੂੰ ਕੰਮੀ ਨੂੰ ਬੜਾ ਸਿਰ ਤੇ ਚਾੜ ਲਿਆ। ਗੱਭਰੂ ਜਵਾਨ ਹੈ ਤੂੰ ਪੁੱਤਰ ਮੇਰੇ। ਉਹ ਯਾਰਾ ਕੰਮ ਛੱਡਦੇ ਕਿਉਂ ਨਹੀਂ ਤੁਸੀਂ? ਬਾਈ ਛੱਡ ਦਿੱਤਾ, ਤੁਹਾਡੇ ਕਹਿਣ ਤੇ ਛੱਡ ਦਿੱਤਾ ਲਾਲਾ। ਬਸ ਆ ਗੱਲ ਅੱਜ ਤੋਂ ਬਾਅਦ ਬਿਲਕੁਲ ਇਹ ਕੰਮ ਨਹੀਂ ਕਰਨਾ। ਇਹ ਜਿਹੜੀ ਹੈ ਤੇ ਮਕਾਈਏ ਨਾ ਅੱਜ। ਲਾ ਲਾ ਬੱਤ ਤੇਰੇ ਨਾਲ ਤੇ ਮਜ਼ਾ ਹੀ ਬੜਾ ਆਉਂਦਾ। ਓਏ ਪੀ ਲੈ ਬਾ, ਪੀ ਲੈ ਪੀ ਲੈ ਪੀ ਲੈ। ਸ਼ਿਓ ਸ਼ਿਓ ਸ਼ਹਜ਼ਾਦਾ ਬੜੀ ਗੱਲ ਨਹੀਂ। ਬੱਬਰ ਸ਼ੇਰ ਆ ਬਾਈ ਥੋੜੀ ਜੀ ਅੰਦਰ ਤੇ ਜਾ ਲੈਂਦੇ, ਪਹਿਲੇ ਹੀ ਨੈਣ ਨਕਸ਼ ਪੁੱਠੇ ਕਰ ਇਹ ਲੈ। ਫਾੜਾ ਪੁੱਤਰਾ ਜਿਹਾ ਉਹ ਮੇਰਾ ਦਿਲ ਉੱਡ ਜਾਂਦਾ ਪਿਆ। ਨਾਲ ਕੋਈ ਚਖਣਾ ਚੁਖਣਾ ਚਾਹੀਦਾ ਜੇ ਟੇਸਟ। ਆ ਨਿੰਮਕੋ ਲੈ ਆ ਨਿੰਮਕੋ। ਜਿਹੜੀ ਉਹ ਨਿੰਮਕੋ ਲੈ ਗਿਆ ਫਿਰ ਇੱਕੋ ਬੁਰਕੀ ਚ ਖਾ ਲਾ। ਚੱਲ ਅੰਦਰ, ਅੱਛਾ ਜੀ ਅੰਦਰ ਬਾਹਰ ਸੁੱਟ ਗਿਆ। ਉਹ ਤੁਹਾਡਾ ਫਿਰ ਜਲਦੀ ਆਈ, ਕੰਮ ਚੋਰਾ ਤੂੰ ਵੀ ਥੋੜਾ ਥੋੜਾ ਕੰਮ ਕਰਨਾ। ਅੱਬਾ ਤੂੰ ਸਿਰੇ ਚੜੇ ਆ ਬਿਲਾ ਵਜ੍ਹਾ ਦਾ। ਅੱਬਾ ਜੋ ਮਰਜ਼ੀ ਹੋ ਜਾਵੇ, ਮੈਂ ਕਹਿੰਦਾ ਜਿਹੜੀ ਛਾਤੇ ਆ ਕਮਰਾ ਸ਼ੁਰੂ ਕੀਤਾ ਤੇ ਤੁਸੀਂ ਕਿਉਂ ਨਹੀਂ ਪੂਰਾ ਕਰਦੇ? ਚਲੋ ਮੈਂ ਵੀ ਕਹੂ ਤੇ ਸੁੱਖ ਨਾਲ ਰਹਿ ਲਵਾਂ। ਆ ਪੁੱਤਰਾ ਹੁਣ ਕਣਕ ਵੇਚੀਏ, 4 ਪੈਸੇ ਤੇ ਆ ਲੈਂਦੇ। ਉਹਨਾਂ ਉਧਾਰ ਲਈ, ਉਹਨਾਂ ਆਖਿਆ ਜੀ ਤੁਹਾਨੂੰ ਥੋੜੇ ਦਿਨਾਂ ਤੱਕ ਪੈਸੇ ਦੇ ਦੇਣੇ, ਛੱਤ ਪਵਾ ਦੇਾਂਗੇ ਉੱਤੇ ਤਾਂ। ਉਹ ਸਾਨੂੰ ਲੈ ਕੇ ਚੱਲ ਅੱਬਾ, ਪੈਸੇ ਧਾਰ ਨਹੀਂ ਕਰੀਦਾ ਕਣਕ ਦੇ। ਨਹੀਂ ਉਹ ਦਿੰਦੇ ਲੋਕੀ ਬਾਦੋਂ ਦਬਾ ਲੈਂਦੇ ਨਹੀਂ। ਆ ਚੌਕ ਸਾਹਿਬ ਨੇ ਆਖਿਆ ਸੀ ਦੇ ਦਿਓ, ਉਹ ਨਾਲ ਦੇ ਪਿੰਡ ਵਾਲੇ ਆ ਨੇ। ਜਿਹੜੀਆਂ 4 ਪੈਲੀਆਂ ਹੈ ਨਾ ਉਹ ਵੀ ਵੱਢ ਲਓ, ਨਾ ਹੋਏ ਕਿ ਕੱਲ ਨੂੰ ਫਿਰ ਹਨੇਰੀ ਆ ਜਾਏ ਤੇ ਫਿਰ ਵਹਿੰਦੇ ਰਵੋ। ਓਏ ਯਾਰ ਕੋਈ ਚੰਗੀ ਗੱਲ ਵੀ ਕਰ ਲਿਆ ਕਰ, ਝਾਵਿਆਂ ਇਹ। ਚੱਲ ਨਿਕਲ, ਚੱਲ 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 ਆਪਣਾ ਕੰਮ ਰੱਖਿਆ ਕਰ। ਤੁਹਾਡੇ ਲਈ ਤਾਂ 24 ਘੰਟੇ ਹਨੇਰੀ ਆਈ ਰਹਿੰਦੀ ਜੋ ਤੁਸੀਂ ਪੀਂਦੇ ਹੋ। ਹਨੇਰੀ ਆ ਵੀ ਜਾਏ ਤੇ ਤੇਰੇ ਕਿਹੜੇ ਵਾਲਾਂ 'ਚ ਘਟਾ ਫਸਣਾ? ਇਹਨਾਂ ਨੂੰ ਸਮਝਾਓ ਚੌਧਰੀ ਸਾਹਿਬ, ਇਸ ਤਰ੍ਹਾਂ ਘਰ ਦੇ ਵਿੱਚ ਕੱਖ ਨਹੀਂ ਜੇ ਰਹਿੰਦਾ। ਆ ਤੁਸੀਂ ਉਹ ਜਨਾਬ ਉਹ ਆਪਣਾ ਉਹ ਕਾਲੀ ਝੋਟੀ ਨਹੀਂ, ਆਹੋ
ਉਹਨੂੰ ਵੰਡਾ ਪਾਇਆ ਜਰਾ ਪਾ ਦਿੱਤਾ ਮੈਂ ਇਹ ਅੱਬਾ ਮੁਲਾਜ਼ਮ ਕਿ ਜਵਾਈ ਹੈ ਸਾਡਾ ਜਨਾਬ ਵੇ ਤਾਂ ਤੂੰ ਹਾਲ ਵੇਖ ਪੀ ਕੇ ਮੂੰਹ ਕੋਲਾ ਹੋ ਗਿਆ ਮੇਰਾ ਤੇ ਤੂੰ ਕੀ ਖੁਸ਼ ਹੋ ਜਵਾਨ ਪੁੱਤਰ ਤੇਰੇ ਨਾਲ ਫ੍ਰੀ ਹੋ ਕੇ ਬੈਠੇ ਨੇ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਮੁੱਕੇ ਮਾਰਾਂ ਆ ਕੀ ਪਿਆਤਾ ਜੇ ਮੈਨੂੰ ਤੈਨੂੰ ਓਏ ਇਸੇ ਦੇ ਸ਼ੁਰੂ ਹੋਈਏ ਅੱਬਾ ਇਹ ਮੁਕਾਬਲਾ ਅਪਰਾ ਲਾ ਜਾ ਹਟ ਅੱਬਾ ਵੇਲਾ ਅੱਬਾ ਨਹੀਂ ਅੱਬਾ ਤੂੰ ਪਿਓ ਦਫਾ ਵੀ ਹੋ ਕੋਈ ਅੱਬਾ ਸ਼ਰਮ ਨਹੀਂ। ਕਰੋ ਕੋਈ ਅਸਾਂ ਅੱਬਾ ਬਦਲਣਾ ਨਹੀਂ ਬਦਲ ਦੱਸ ਦਿਆਂ ਤੂੰ ਸ਼ਰਮ ਕਰੋ ਤੂੰ ਹਾਂ ਪੀਤੀ ਹੁਣ ਮੈਂ ਤੁਹਾਨੂੰ ਆਖਾਂ ਕੀ ਤੁਸੀਂ ਤੇ ਬੇਸ਼ਰਮ ਹੋ ਗਏ ਹੋ ਓਏ ਨਿਕਿਆ ਹਾਂ ਵੜਿਆ ਗੱਲ ਕਰ ਅੰਮਾ ਨਾਲ ਹੁਣ ਕੀ ਗੱਲ ਕਰਾਂ ਮਨ ਓ ਸਾਡੀ ਗੱਲ ਨਹੀਂ ਸੁਣਦਾ ਪਿਆ ਤੂੰ ਗੱਲ ਹੀ ਕਰਨ ਵਾਲੀ ਆ ਤੂੰ ਜਰਾ ਸਿਆਣਾ ਤੂੰ ਗੱਲ ਕਰ ਵੱਡੇ ਭਰਾ ਨਾਲ ਹਾਂ ਸਿਆਣਾ ਦੁਨੀਆ ਤੇ ਪਹਿਲਾ ਕਿੱਕਰ ਮੈਂ ਲਾਇਆ ਸੀ ਮੈਂ ਸਿਆਣਾ ਤੂੰ ਬੁੱਢਾ ਹੀ ਹੈ ਤੇ ਤੂੰ ਕਦ ਚੰਗਾ ਹੈ ਹਾਂ ਖਬਰਦਾਰ ਪੁੱਠੀ ਸਿੱਧੀ ਗੱਲ ਕੀਤੀ ਤੇ ਉਹ ਮੈਂ ਅੱਬਾ ਕੀ ਕਿਹਾ ਓਏ ਇੱਕ ਘੁੱਟ ਗਿਆ ਨਿੱਕਾ ਜਿਹਾ ਅੱਬਾ ਤੇਰੇ ਨਾਲ ਸਵਾਦ ਬੜਾ ਹੁੰਦਾ ਚਲੋ ਦਫਾ ਵੀ ਹੋ ਅੱਬਾ ਪਿਛਾ ਵੀ ਤੇਰੇ ਕਰੇ ਨਾਲ ਅੱਬਾ ਨਹੀਂ। ਨੂੰ ਅੱਗੇ ਮੂੰਹ ਕੋੜ ਉਹ ਵੇਖੋ ਆ ਓਏ ਓਏ ਆ ਕਿੱਥੇ ਲੈ ਚਲਾ ਓਏ ਪਾਣੀ ਡਾਣ ਲੱਗਾ ਜੀ ਨਾ ਪਾਣੀ ਐ ਨਾ ਡਾਈ ਉਹ ਵੇਖੀ ਕਿਤੇ ਵੇਚ ਹੀ ਨਾ ਆਵੇ ਨਹੀਂ ਕੀ ਹੋ ਗਿਆ ਜੇ ਕੋਈ ਦਾ ਕੋਈ ਪਤਾ ਨਹੀਂ ਉਹ ਓਏ ਸ਼ਕਲੋਂ 10 ਸਾਲ ਤੂੰ ਸਾਡੇ ਕੋਲ ਇਹਨੇ ਵੇਚਣਾ ਹੁਣ ਉਹ ਸ਼ਕਲੋਂ ਚੋਰ ਲੱਗਦਾ ਚੋਰ ਨਹੀਂ ਓ ਯਾਰ ਕੋਈ ਗੱਲ ਕਰਨ ਵਾਲੀ ਕਰੋ ਆ ਤੁਸੀਂ ਪੀਤੀ ਹੈ ਸਾਰਾ ਅਸਰ ਤੁਹਾਨੂੰ ਇਹਦਾ ਹੋਇਆ ਓਏ ਅੱਬਾ ਨਾਮ ਐਵੇਂ ਇਲਜ਼ਾਮ ਲਾਈ ਜਾ ਮੈਂ ਲਾਲਾ ਉੱਠ ਕੇ ਇੱਧਰ ਆ ਮੇਰਾ ਦਿਲ ਕਰਦਾ ਮੈਂ ਤੁਹਾਡਾ ਦੋਹਾਂ ਦਾ ਨਸ਼ਾ ਇੱਕ ਵਾਰੀ ਲਾ ਦਾਂ ਇੱਥੇ ਅੱਬੇ ਦੇ ਕੋਲ ਆ ਲਾਲਾ ਤੈਨੂੰ ਪਤਾ ਲੱਗੇ ਕਿੰਨੇ ਪੀਤੀ ਹੈ ਮੈਨੂੰ ਤੇ ਵਿੱਚੋਂ ਸਾਈਡ ਤੇ ਰੱਖੋ ਤੁਸੀਂ ਪੀਤੀ ਤੁਸੀਂ ਦੋਵਾਂ ਪਿਓ ਆਓ ਜੇ ਆਓ ਗਿਆ ਲਾਲਾ ਤੇ ਇੰਜ ਡਿੱਗਣ ਡਿਆ ਜਿਵੇਂ ਮੰਡੀ ਦਾ ਰੇਟ ਡਿੱਗਦਾ ਓਏ ਬਕਵਾਸ ਨਹੀਂ ਕਰਨੀ ਬੜੀ ਗੱਲ ਹੈ ਲਾਲਾ ਹਲੇ ਇੱਕ ਪੈਕ ਪੀਤਾ ਤੂੰ ਐ ਵੀ ਪੀ ਤੇਰੇ ਆਉਂ ਪਿਛਲੀ ਤੋਂ ਉਮਰੇ ਮੈਂ ਕੀ ਵੇਖਣਾ ਪਿਆ ਪਹਿਲਾਂ ਬੋਤਲ ਕਿੰਨੇ ਖਾਲੀ ਕੀਤੀ ਹੈ ਮੈਨੂੰ ਕੀ ਪਤਾ ਮੈਂ ਕਦੋਂ ਇੱਥੇ ਸੀ ਚਲੋ ਨਿੱਕਿਆ ਬਾਹ ਘੁੱਟ ਓਏ ਸ਼ਰਮ ਕਰ ਭਾਇਆ ਕਰ ਉਹ ਆ ਨਿੱਕਿਆ ਤੇਰਾ ਪਿਓ ਬੈਠਾ ਜਿਹਨੇ ਜੰਮੇ ਆ ਉਹ ਤੈਨੂੰ ਨਿੱਕਿਆ ਅੱਬਾ ਕੋ ਖਿਆਲ ਕਰ ਉਹ ਤੇਰਾ ਵੱਡਾ ਪੁੱਤਰ ਹੈ ਤੇਰੇ ਤੋਂ 3 ਸਾਲ ਵੱਡਾ ਹੈ ਉਹ ਓ ਯਾਰ ਮੈਂ ਕੀ ਕਹਿ ਬੈਠਾ ਹੁਣ ਬੰਦਾ ਗੱਲ ਕੀ ਕਰੇ ਤੁਹਾਂ ਦੋਵਾਂ ਪੀਤੀ ਉਲਟੀਆਂ ਪੁਲਟੀਆਂ ਗੱਲਾਂ ਪੇ ਕਰਦੇ ਹੋ ਤੁਸੀਂ ਅੱਬਾ ਤੂੰ ਪਾਗਲ ਤੇ ਨਹੀਂ ਮੈਂ ਤਾਂ ਪੀਤੀ ਨਹੀਂ ਤੁਸੀਂ ਦੋਵਾਂ ਨੇ ਪੀਤੀ ਏ ਆ ਕੋ ਹਿਆ ਕਰੋ ਕੰਮ ਅੱਗੇ ਪਿਆਂਦਾ ਇਹਨਾਂ ਨੂੰ ਇਹ ਪੀਂਦੇ ਨੇ ਤੇ ਜੁਆਰੀਏ ਨੇ ਓਏ। ਸ਼ਰਾਬਾਂ ਪੀਂਦੇ ਨੇ ਮੈਂ ਮੰਨਦਾ ਨਹੀਂ ਹਾਂ ਤੇ ਮੈਂ ਤਾਂ ਤੁਹਾਨੂੰ ਅੱਜ ਪਹਿਲੀ ਵਾਰੀ ਵੇਖਿਆ ਤੈਨੂੰ ਕਿੰਨੇ ਕਿਹਾ ਸੀ ਜਵਾਰੀਏ ਆ ਆ ਤੁਹਾਡੇ ਮੂੰਹ ਤੋਂ ਨਹੀਂ ਲੱਗਦਾ ਪਿਆ ਕੀ ਕੀਤਾ ਅਜੇ ਹੁਣ ਮਰੇ ਅੱਜ ਚੱਲ ਪੂਰੇ ਪਿੰਡ 'ਚ ਪੁੱਛ ਲੈ ਸਾਡੇ ਤੋਂ ਵੱਡਾ ਕੋਈ ਸ਼ਰੀਫ ਹੈ ਈ ਓਏ ਜਾ ਚੜ ਗਿਆ ਮੈਂ ਨਾ ਪਿਆ ਯਾਰ ਪੁੱਤਰਾ ਇਹਨਾਂ ਦਾ ਕੁਝ ਕਰ ਤੇ ਸਹੀ ਯਾਰ ਆ ਇਹਨਾਂ ਦਾ ਕੀ ਕਰੀਏ ਤੇ ਮੈਨੂੰ ਉੱਡ ਪੈਂਦੇ ਨੇ ਵੀ ਦੋਵੇਂ ਪੁੱਤਰ ਜਾ ਯਾਰ ਤੂੰ ਓਏ ਜਾਨ ਨਹੀਂ। ਛੱਡ ਹਾਂ ਜਾ ਯਾਰ ਤੂੰ ਜਾਨ ਪਤਾ ਨਹੀਂ ਛੱਡ ਕੀ ਤੇਰੇ ਹੱਥ ਦਾ ਦਿੱਤਾ ਕੋਈ ਕੰਮ ਨਹੀਂ ਆਇਆ ਉਹ ਜਾ ਨਿਕਲ ਜਾਏ ਯਾਰ ਬੜੀ ਤੂੰ ਗੱਲ ਬਾਦਵਾ ਨਾ ਦੇਈ ਮੇਰੇ ਪੁੱਤਰਾਂ ਨੂੰ ਉਂਝ ਸਮਝਾ ਦਿੰਨੇ ਆ ਨਹੀਂ ਬਦਵਾ ਮੇਰੀ ਲੱਗਦੀ ਹੁੰਦੀ ਤੇ ਤੁਹਾਡੀ ਨਾ ਲੱਗ ਜਾਂਦੀ ਬਦਵਾ ਤੁਹਾਡੇ ਪੁੱਤਰ ਨੇ ਮਰੇ ਤੁਹਾਡੀ ਮੰਨਣ ਠੰਡੇ ਦੇ। ਜਿੱਡਾ ਇੱਥੇ ਸਿੱਧਾ ਹੋ ਕੇ ਬਹੁ ਛਿੱਤਰ ਮਾਰੋ ਇਹਨਾਂ ਨੂੰ ਹੱਥ ਚ ਡੋਲ ਨਾ ਮਾਰੇ ਤੇ ਫੜਿਆ ਬੜੇ ਵਾ ਚੁੱਪ ਓਏ ਜ਼ਲਜ਼ਲਾ ਉਹ ਯਾਰ ਚੱਲ। ਹਾਂ ਜ਼ਲਜ਼ਲਾ ਉਹ ਮਰੇ ਜ਼ਲਜ਼ਲਾ ਮੰਜੀਆਂ ਪੜਨਾ ਜ਼ਲਜ਼ਲਾ ਹੋ ਗਿਆ ਜੇ ਨਹੀਂ ਦਿਆ ਚੁੱਪ ਕਰਕੇ ਉਹ ਬਾਹਰ ਮੰਜੀਆਂ ਲੰਡਈਆਂ ਜੇ ਕਿੱਥੇ ਮੰਨੀਆਂ ਤੂੰ ਆਪ ਹੀ ਲੰਦੇ ਓਏ ਲੰਡਈਆਂ ਦੇ ਗਲਾਸ ਲੰਡੇ ਜੇ ਓਏ ਕੋ ਸਮਝਾ ਹੈ ਭਰਾ ਵੱਡੇ ਨੂੰ ਮੈਂ ਜੰਮਿਆ ਉਹਨੂੰ। ਦੱਸ ਮੈਂ ਹੁਣ ਕੀ ਕਰਾਂ ਇਹਨੂੰ ਫਿਰ ਤੂੰ ਸਬਰ ਹੀ ਕਰਨਾ ਅੱਬਾ ਜਿੰਨਾ ਵੀ ਹੋ ਸਕਦਾ ਉਹ ਇੰਨੇ ਸਾਲ ਹੋ ਗਏ ਸਬਰ ਹੀ ਤੇ ਕਰਨ ਦੇ ਆ ਹੋਰ ਕੀ ਰੋਜ਼ ਕਰਦੇ ਆ ਕੁੱਤਖਾਨਾ ਪਾਇਆ ਹੁੰਦਾ ਤੁਸੀਂ ਲੋਕਾਂ ਨੇ ਓਏ ਉਹ ਕੀ ਆ ਤੇ ਕੀ ਬੜਬੜ ਕਰਨ ਡਿਆ ਇੱਥੇ ਉਹ ਮੈਂ ਮੱਝ ਚੋ ਕੇ ਆਇਆ ਤੇ ਮੈਂ ਮੱਝ ਚੌਣ ਜਾ ਬੜਬੜ ਲਾਈ ਐਵੇਂ ਵਿੱਚ ਨਿਕਿਆ ਲਿਆ ਦੋ ਦਿਨ ਹੁਣ ਪਈਏ ਤੇਰਾ ਨਸ਼ਾ ਤਾਂ ਲੱਥੇ ਇਹਨਾਂ ਦਾ ਓਏ ਨਿਕਿਆ ਹਾਂ ਵੱਡਿਆ ਇਹ ਅੱਬੇ ਕੋਲੋਂ ਇਜਾਜ਼ਤ ਦੇ ਲੈ ਕੇ ਦੇ ਮੈਨੂੰ ਕਾਦੀ ਬਾਕੀ ਵਾਲੀ ਵੀ ਪੀਣੀ ਹੈ ਉਹ ਵੀ ਪੀਣੀ ਹੈ ਤੇ ਆ ਜਿਹੜਾ ਕੰਮ ਆ ਬੋੜ ਨਹੀਂ ਕਰਦਾ ਆਹੋ ਇਹਦੀ ਮੈਂ 5 ਮਿੰਟਾਂ 'ਚ ਤਬੀਅਤ ਠੀਕ ਕਰ ਦਿਆਂ 5 ਮਿੰਟਾਂ ਦੀ ਤਬੀਅਤ ਤੂੰ ਠੀਕ ਕਰਨੀ ਆਹੋ ਕੇ ਆ ਕਾਮੇ ਦੀ ਆਹੋ ਪਹਿਲੇ ਆਪਣੇ ਆਪ ਨੂੰ ਤਾਂ ਠੀਕ ਕਰ ਲੈ ਲਾਲਾ ਇੱਕ ਗਲਾਸ ਨਹੀਂ ਹਲੇ ਸੁੱਟਿਆ ਤੂੰ ਅੰਦਰ ਤੇ ਜਾ ਪਿਆ ਮੇਰਾ ਦਿਲ ਨਹੀਂ ਕਰ ਰਿਹਾ ਤੈਨੂੰ ਮਾਰਨਾ ਤੂੰ ਛੋਟਾ ਹੈ ਨਾ ਤਾਂ ਤੇ ਮੈਨੂੰ ਮਾਰਨਾ ਕਿਉਂ ਹੈ ਮੈਂ ਕਿਹੜਾ ਪੀਤੀ ਏ ਅੱਬਾ ਯਾਰ ਤੂੰ ਨਹੀਂ ਪੀਤੀ ਬਸ ਤੇਰੇ ਵਾਲ ਜੰਮ ਕੀ ਪਿਆ ਤੂੰ ਸ਼ੋਖਾ ਹੀ ਹੋ ਗਿਆ ਮੈਂ ਹਿਸਾਬ ਲਾਇਆ ਦੱਸੋ ਮੈਂ ਕਰਾਂ ਕੀ ਤੁਹਾਡਾ ਦੋਵਾਂ ਦਾ ਬਈ ਸਾਨੂੰ ਪੁੱਛ ਕੇ ਕਰਨਾ ਕੁਝ ਕਰਨਾ ਹੀ ਤਾਂ ਕਰ ਲੈ ਮੈਂ ਤੈਨੂੰ ਕਹਿਣ ਡਿਆ ਉੱਤੇ ਕਮਰਾ ਪਵਾ ਦੇ ਉਹ ਤੂੰ ਪਵਾਉਣ ਨਹੀਂ ਡਿਆ ਅੱਬਾ ਜੇ ਸਾਡੇ ਵਜ ਕੁਝ ਕਰਨਾ ਹੀ ਨਾ ਹਾਂ ਇੱਕ ਬੋਤਲ ਹੋਰ ਲੈ ਆ ਬਸ ਕਰ ਉਹ ਕੋ ਸ਼ਰਮ ਕਰ ਕੋ ਹਿਆ ਨੂੰ ਹੱਥ ਮਾਰ ਓਏ ਉਹ ਵੱਡਿਆ ਠੰਡਿਆ ਕੋ ਹਿਆ ਨੂੰ ਹੱਥ ਮਾਰੋ ਕੰਮ ਸਾਰੇ ਘਰ ਦੇ ਪਏ ਨੇ ਕਣਕ ਸਾਂਭਣ ਵਾਲੀ ਜਿਹੜੀ ਪਈ ਜੇ
ਉਹ ਮੱਝਾਂ ਡੰਗਰ ਧੋਣ ਵਾਲੇ ਸਾਰੇ ਉਹਨਾਂ ਨੂੰ ਨਹਾਓ ਧੋਓ ਕੰਮ ਹਾਏ ਕੰਮ ਅੱਬਾ ਕਰੋ ਜੀ। ਤੁਸੀਂ ਇਹ ਕਿਹੜੇ ਪਾਸੇ ਲੱਗੇ ਉਹ ਉਹ ਭੈਣਾ ਮੇਰੀ ਧੀ ਹਾਏ ਆ ਅੱਬਾ ਜੀ। ਉਹ ਮੇਰੀ ਧੀ ਆ ਉਹ ਖੈਰ ਉਹ ਕੀ ਹੋਇਆ ਮੇਰੀ ਧੀ ਨੂੰ ਅੱਬਾ ਜੀ ਉਹਨਾਂ ਨੇ ਮੈਨੂੰ ਕੱਢ ਦਿੱਤਾ ਕਰੋ। ਉਹ ਪੁੱਤਰ ਬਹਿ ਹੌਸਲਾ ਕਰ, ਬਹਿ ਤੇ ਸਹੀ, ਹੌਸਲਾ ਕਰ, ਬਹਿ ਤੇ ਸਹੀ। ਉਹ ਤਸੱਲੀ ਨਾਲ ਅੱਬਾ ਜੀ ਨੂੰ ਪੁੱਛੋ ਭੈਣ ਨੂੰ ਕੀ ਹੋਇਆ, ਕੀ ਹੈ। ਕੋਈ ਗੱਲ ਮੇਰੀ ਧੀ ਸਬਰ ਕਰ ਪੁੱਛ ਲਈ ਨਾ ਉਹਨਾਂ ਨੂੰ। ਓਏ ਅੱਬਾ ਜੀ ਉਹ ਭੈਣਾ ਹੋਇਆ ਕੀ, ਗੱਲ ਕੀ ਹੈ। ਭਰਾਵਾ ਦਿਹਾੜੀਆਂ ਕੀਤੀਆਂ ਹੀ ਮੇਰੇ ਅੱਗੇ ਆਉਂਦੀਆਂ, ਦਿਹਾੜੇ ਮੈਨੂੰ ਤਾਨੇ ਮਾਰਦਾ ਹੈ। ਉਹ ਕੋਈ ਗੱਲ ਸਮਝ ਨਹੀਂ ਆਉਣ ਡਈ ਤੇਰੀ, ਜਿਹੜੀ ਕੋਈ ਗੱਲ ਹੈ ਖੁੱਲ ਕੇ ਕਰ ਭੈਣ। ਮੈਨੂੰ ਕਹਿੰਦਾ ਤੇਰੇ ਭਰਾ ਸ਼ਰਾਬਾਂ 'ਚ ਪੈਸਾ ਚੜਦੇ ਨੇ, ਤੇਰੇ ਵੀ ਹੁਣ ਤੈਨੂੰ ਗੱਡੀ ਕਿਉਂ ਨਹੀਂ ਦਿੱਤੀ? ਉੱਲ ਆ ਤੁਹਾਨੂੰ ਮਾਂ ਸਮਝਾਉਂਦਾ ਨਹੀਂ ਥਾ ਅੱਬਾ ਗਲਤੀ ਹੋ ਗਈ ਏ। ਕਿਆ ਚੁੱਪ ਕਰ ਬੈਠੀ ਚੁੱਪ ਕਰ ਬੈਠੀ ਨਹੀਂ ਤੇ ਹੋਰ ਕੋਈ ਬਦਤਮੀਜ਼ੀ ਤਾਂ ਨਹੀਂ ਕੀਤੀ, ਕੋ ਮਾਰਿਆ ਕੁੱਟਿਆ ਤਾਂ ਨਹੀਂ ਉਹਨੇ? ਇੰਨੇ ਤਾਨੇ ਮਾਰਦਾ, ਨਾ ਕੁਝ ਖਾਣ ਨੂੰ ਚੱਜ ਨਾਲ ਲਿਆ ਕੇ ਦਿੰਦਾ, ਨਾ ਕੋਈ ਗੱਲ ਨਾ ਕੋਈ ਬਾਤ। ਅੱਬਾ ਤੈਨੂੰ ਮੈਂ ਉਦੋਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਇੱਕ ਵਾਰੀ ਮੈਨੂੰ ਤੌਣੀ ਲਾ ਲੈਂਦੇ ਉਹਨੂੰ, ਉਹਦੀ ਜ਼ਰੂਰਤ ਨਹੀਂ ਸੀ ਪੈਣੀ ਦੂਜੀ ਵਾਰੀ ਹੱਥ ਚੁੱਕਦਾ ਉਹ। ਜੇ ਆਏ ਤਾਂ ਮੈਂ ਕਹਿੰਦੀ ਆ ਰੋਟੀ ਖਾਣੀ ਓ, ਕਹਿੰਦਾ ਜਾ ਪਿੰਡ ਵਜੀਏ ਮੈਂ ਤੇਰੇ ਹੱਥੋਂ ਰੋਟੀਆਂ ਖਾਵਾਂ। ਏਡੀ ਇਹ ਜ਼ਰੂਰਤ ਮੈਂ ਨਾ ਅੱਬੇ ਨੂੰ ਮੈਂ ਪਹਿਲਾਂ ਕਿਹਾ ਸੀ ਇਹ ਸਾਡੇ ਵਾਲੇ ਜੀ ਨਹੀਂ, ਇੱਥੇ ਧੀ ਨਾ ਦੇਈ। ਉਹ ਪੈਣਾ ਜਿਹੜਾ ਹੁਣ ਕੋ ਮਾਮਲਾ ਹੋਇਆ, ਹੁਣ ਕਿਹੜੀ ਗੱਲ ਤੋਂ ਫਸਾਦ ਹੋਇਆ ਉਹ ਦੱਸ। ਹੁਣ ਕਹਿੰਦਾ ਭਰਾਵਾਂ ਕੋਲੋਂ ਗੱਡੀ ਲੈ ਕੇ ਆ। ਲੈ ਭਰਾਵਾਂ ਕੋਲੋਂ ਗੱਡੀ ਲੈ ਗਿਆ, ਭਰਾ ਗੱਡੀ ਦੱਬ ਕੇ ਬੈਠੇ ਨੇ। ਹੁਣ ਤੇ ਸਾਡੀ ਕਣਕ ਵੱਢੀ ਗਈ ਏ, ਕਰ ਲਈ ਨੇ ਇਹਦਾ ਵੀ ਇਲਾਜ। ਕਹਿੰਦਾ ਕਣਕ ਚੋਂ ਹਿੱਸਾ ਲਿਆ, ਗੱਡੀ ਆਈਆਂ ਨਹੀਂ ਉਹਦੀ। ਲੋ ਬਈ ਕੋਈ ਗੱਲ ਕਰਨ ਵਾਲੀ ਆਹ ਦਿਨ ਹੀ ਆਉਂਦੇ ਨੇ ਧੀਆਂ ਦੇ। ਹੱਦ ਹੋ ਗਈ ਯਾਰ, ਕਣਕ ਮੈਂ ਜੂ ਲਿਆ। ਤੁਹਾਨੂੰ ਸਮਝਾਉਂਦਾ ਰਿਹਾ ਵਾਂ ਲੇਕਿਨ ਤੁਸੀਂ ਨਹੀਂ ਸਮਝਦੇ ਵੇ। ਸਾਨੂੰ ਸਮਝਾਈ ਜਾਈ ਅੱਬਾ, ਸਾਨੂੰ ਸਮਝਾਈ ਜਾਈ। ਅੱਜ ਨਾ ਕੁੱਟਿਆ ਮਾਰਿਆ ਉਹਦੇ ਵੱਲ ਨਾ ਤੇਰਾ ਧਿਆਨ ਗਿਆ, ਮੇਰਾ ਤਾਂ ਬਸ ਨਹੀਂ ਚੱਲਦਾ ਅੱਬਾ। ਮੈਂ ਇਹਦੀਆਂ ਉੱਥੇ ਜਾ ਕੇ ਲੱਤਾਂ ਬਾਹਾਂ ਭੰਨ ਦੇਵਾਂ। ਓਏ ਐਡਾ ਹਰੇ ਕਿਹੜਾ ਪਿਓ ਹੈ ਜਿਹਨੂੰ ਕੋਈ ਸਮਝ ਨਹੀਂ ਆਉਂਦੀ, ਉਹ ਧੀ ਨੂੰ ਕੁੱਟ ਕੱਢਿਆ ਉਹਨੇ। ਉਹ ਸਹੀ ਜਾਂਦਾ ਤੂੰ ਅੱਗੇ ਲੱਗ ਪਾ, ਜੇ ਇਹਦਾ ਪੁੱਛ ਨਹੀਂ ਉਹ ਸਬਰ ਤੇ ਕਰੋ। ਉਹ ਤੂੰ ਚੱਲਦਾ ਸੀ ਉਹ ਸਬਰ ਸਾਡੇ ਕੋਲ ਨਹੀਂ ਹੁੰਦਾ। ਨਹੀਂ ਤੂੰ ਗੱਲ ਕਰ ਮੈਂ ਤੈਨੂੰ ਦੱਸ ਦਿਆਂ ਇਹਨੂੰ ਨਾਲ। ਅੱਬਾ ਮੈਨੂੰ ਮਾਰਿਆ ਨਾਲ ਇਹਨੂੰ। ਅੱਬਾ ਮੈਨੂੰ ਮਾਰਿਆ ਲਿਆ ਅੰਦਰੋਂ ਪਿਸਟਲ ਵੀ ਲਿਆ ਓਏ। ਅੱਬਾ ਮੈਂ ਤੈਨੂੰ ਦੱਸਦਾ, ਮੈਂ ਉਹਦਾ ਕਾਟਾ ਲਾ ਕੇ ਛੱਡਣਾ ਹੀ। ਇੱਥੇ ਜੋ ਮਰਜ਼ੀ ਹੋਏ, ਉੱਠ ਨਹੀਂ ਭੈਣ, ਉੱਠ। ਮੈਂ ਵੇਖੀ ਇਹਨੂੰ ਲੱਤਾਂ ਵੱਢ ਕੇ ਆਂਦਾ। ਮੇਰੀ ਸੁਣ ਚੱਲ ਅੱਗੇ ਲੱਗ, ਚੱਲ ਪੁੱਛ ਲਈ ਨੇ ਅੱਜ। ਮੇਰੀ ਸੁਣ ਚੱਲ ਲੈ ਚੱਲ ਲਓ। ਲਿਖਿਆ ਲੱਗ ਕੇ। ਉਹਨੇ ਮੈਨੂੰ ਮਾਰਿਆ ਨਹੀਂ, ਹਾਂ। ਹਿੱਸਾ ਲੈਣ ਘੱਲਿਆ ਏ। ਆ ਸਬਰ ਕਰੋ ਬਾਈ, ਬਹਿ ਜਾ ਮੇਰੀ ਧੀ ਬਹਿ ਜਾ। ਆ ਬਹਿ ਜਾ ਤੂੰ ਵੀ, ਆ ਸਬਰ ਕਰੋ ਯਾਰ, ਕਰ ਲੈਣਾ ਗੁਹਾਲੇ ਦਾ। ਅੱਬਾ ਸਬਰ ਕਰਦਿਆਂ ਇੱਥੇ ਤੱਕ ਪਹੁੰਚੇ ਆ। ਮੈਂ ਕਹਿੰਦਾ ਇਸ ਤੋਂ ਪਹਿਲੇ ਭੈਣ ਦਾ ਘਰ ਉੱਜੜ ਜਾਵੇ, ਮੈਂ ਉਹਦੀ ਧੌਣ ਲਾ ਦੇਣੀ ਓ। ਉਹ ਕੋਈ ਸਬਰ ਕਰ ਲੈ ਐਡਾ ਨਹੀਂ ਸਾਡੇ ਕੋਲ ਨਹੀਂ ਸਬਰ ਹੁੰਦਾ, ਐਡਾ ਸਬਰ ਕਰ ਲੋ। ਹੁਣ ਤੱਕ ਸਬਰ ਦਾ ਹੀ ਨਤੀਜਾ ਭੁਗਤਣ ਡਿਆ। ਪਹਿਲਾਂ ਇਹਨੇ ਚੁੱਪ ਕੀਤੀ ਨਾ, ਤਾਂ ਕਸਰੇ ਚੜਿਆ ਅਗਲਾ ਜਾ ਕੇ। ਕੀ ਹੋਇਆ ਕੀ ਹੈ? ਹੋਣਾ ਕੀ ਹੈ ਫੇਰ ਐ ਸੋਰੀ ਵੇਲਾ ਉਹਨੇ ਮਾਰ ਕੇ ਘੱਲ ਦਿੱਤਾ ਉਹ ਭੈਣ ਨੂੰ ਘਰ। ਤੇ ਤੁਸੀਂ ਪੱਠੇ ਵੱਢਣ ਚੱਲੇ? ਆਜੋ ਦੋਵੇਂ ਚੱਲਨੇ। ਉਹ ਮੈਂ ਜਦੋਂ ਸੁੱਟ ਦੇਣੀ ਤੇਰੇ ਵੀ ਐ। ਕੀ ਹੋਇਆ ਕੀ ਹੈ? ਉਹ ਸਾਡੀ ਭੈਣ ਨੂੰ ਉਹਨੇ ਸਾਡੇ ਭਣੂਜੇ ਨੇ ਮਾਰ ਕੇ ਇੱਥੇ ਘਰ ਭੇਜਿਆ ਸੋ। ਉਹ ਕਹਿੰਦਾ ਜਾ ਕੇ ਹਿੱਸਾ ਲਿਆ ਜ਼ਮੀਨ ਚੋਂ। ਇਹਦੇ 'ਚ ਗੁੱਸੇ ਵਾਲੀ ਕਿਹੜੀ ਗੱਲ ਹੈ? ਉਹ ਗੁੱਸੇ ਵਾਲੀ ਜਦੋਂ ਜ਼ਮੀਨ ਅਸੀਂ ਵੇਚਾਂਗੇ ਉਦੋਂ ਹੀ ਹਿੱਸਾ ਦੇਣਾ। ਉਸ ਮਾਮੇ ਨੂੰ ਪਹਿਲਾਂ ਹੀ ਦੇ ਦਈਏ ਹਿੱਸਾ। ਨਾਲੇ ਤੇਰਾ ਕੀ ਕੰਮ ਹੈ ਇਹਨਾਂ ਗੱਲਾਂ 'ਚ? ਤੂੰ ਕੰਮੀ ਹੈ ਨਾ। ਚੱਲ ਚੱਲ ਕੇ ਕੰਮ ਕਰ, ਮੈਂ ਮਾਰਨੀ ਇਧਰੋਂ ਇੱਕ। ਬੜੀ ਗਰਮੀ ਹੈ ਯਾਰ, ਇਹਦੇ ਮੁੰਡੇ ਨੂੰ ਸਮਝਾ ਇਹਨੂੰ ਭਾਈ। ਓਏ ਅੱਬਾ ਕੀ ਸਮਝਾ ਹੈ ਗੱਲੇ ਕਰਨ ਵਾਲੀ ਜੋ ਮਰਜ਼ੀ ਹੈ ਨਾ ਅੱਬਾ। ਮੈਂ ਤੈਨੂੰ ਦੱਸਦਾ ਮੈਂ, ਸਿਰਫ ਮੇਰੇ ਕਹਿਣ ਤੋਂ ਉਹਨੂੰ ਇੱਕ ਵਾਰੀ ਭਣੂੰਜੇ ਨੂੰ ਤੌਣੀ ਲਾ ਦੇ, ਤੀਰ ਤਰ੍ਹਾਂ ਸਿੱਧਾ ਹੋ ਜਾਏਗਾ। ਯਾਰ ਕਮੀ ਤੇ ਵਿਆਜ ਕੋ ਨਹੀਂ ਰੱਖੀ ਮੈਂ, ਕੋਈ ਵੀ ਕਿਸੇ ਕਿਸਮ ਦੀ ਨਹੀਂ ਦਿੱਤੀ ਕਮੀ। ਹਰ ਚੀਜ਼ ਦਿੱਤੀ ਹੈ, ਖਾਣ ਪੀਣ ਨੂੰ ਹਰ ਚੀਜ਼। ਉਹਨੇ ਖਿਦਮਤ ਵੀ ਬੜੀ ਕੀਤੀ ਹੈ। ਫਿਰ ਚਗਲਾ ਮਾਰਦੇ ਨੇ ਪਿਓ। ਲੱਥ ਗਿਆ ਗੁੱਸਾ? ਉਹ ਤੂੰ ਚੱਲ ਚੱਲ ਲੱਥ ਗਿਆ ਜਾਂ ਨਹੀਂ ਲੱਥਾ? ਤੂੰ ਸਬਰ ਕਰ ਮੇਰੀ ਧੀ, ਸਾਰਾ ਬੰਦੋਬਸਤ ਹੋ ਜਾਂਦਾ। ਏਡੇ ਤੜਫਣ ਕਿਉਂ ਡੇ? ਉਹ ਸਿਆਲਕੋਟ ਰਹਿਣ ਦੇ ਨੇ, ਤੁਸੀਂ ਇੱਥੇ ਦਾਤਰੀਆਂ ਲੈ ਨਿਕਲਣ ਦੇ। ਇਹ ਦਾਤਰੀ ਏਡੀ ਲੰਮੀ ਹੈ ਜਿਹੜੀ ਸਿਆਲਕੋਟ ਨੂੰ ਫਿਰ ਜੇਗੀ? ਤੇਰੇ ਕੀ ਦੇਣ ਚ ਹੈ? ਮੈਂ ਲੜਨ ਚੱਲਾਂ? ਆ ਦਾਤਰੀਆਂ ਖਰਾਬ ਹੋਈਆਂ, ਲਵਾਨ ਚੱਲਾਂ। ਗੱਲ ਕੀ ਹੈ ਭੈਣਾ, ਗੱਲ ਦੱਸ। ਕੁਛ ਨਹੀਂ, ਉਹ ਕਹਿੰਦਾ ਸੀ ਕਿ ਤੇਰਾ ਨਿੱਕਾ ਭਰਾ ਜਿਹੜਾ ਉਹ ਜਵਾਰੀ ਹੈ, ਵੱਡਾ ਭਰਾ ਤੇਰਾ ਸ਼ਰਾਬੀ ਹੈ। ਮੈਂ ਕੀ ਕਰਾਂ, ਮੈਂ ਤੇਰੇ ਮੈਂ ਇੱਥੇ ਅੱਬਾ ਇਹਨੇ ਨਾ ਮੇਰੇ ਕੋਲ ਮੈਂ ਤੇ ਮੇਰੀ ਸਿੱਧੀ ਮੈਂ ਆਪਣੇ ਤੇ ਜਾ ਦੇ। ਮੈਂ ਗੱਲ ਓਏ ਜਿੰਦਾ ਨਹੀਂ ਛੱਡਣਾ ਇੱਥੇ। ਨਿੱਕਿਆ ਨਹੀਂ ਇਹ ਕੰਮ ਨਹੀਂ ਕਰਨਾ। ਹਾਂ ਬਸ ਇੱਥੇ ਛੱਡ ਦਿਓ, ਗੱਲ ਸੁਣਾ।
ਓਏ ਪੁੱਤਰਾ ਗੱਲ ਸੁਣ ਪਈ ਚੋਈ ਸਾਹਿਬ ਇਹ ਤੇ ਫੜਾ ਦਿਓ। ਭਾਈ ਯਾਰ ਤੂੰ ਛੱਡ ਨੂੰ ਫੜਾ ਦਿਓ ਕੀ ਫੜਾ ਦਿਓ ਨਹੀਂ ਉੱਥੇ ਲੜਨ ਚੱਲੇ ਹੋ ਜਾਂ ਅੱਗੇ ਰੱਖਣ ਚੱਲੇ ਹੋ? ਉਹ ਤੂੰ ਇੱਧਰ ਹੋ ਜਾ ਸੁਣ ਪਈ ਇੱਧਰ ਪਈ ਯਾਰ ਮੈਂ ਕਹਿੰਦਾ ਪਈ ਇੱਧਰ ਮੇਰੇ ਤੇ ਨਸੀਬ ਹੀ ਮਾੜੇ ਨੇ ਅੱਬਾ। ਰਾਤੀ ਮੈਂ ਟੀਵੀ ਵੇਖਣ ਨਹੀਂ ਤੇ ਆਂਦੇ ਹੀ ਮੇਰੇ ਮੂੰਹ ਤੇ ਚਪੇੜ ਮਾਰੀ ਸੀ। ਓਏ ਕਹਿੰਦਾ ਰੋਟੀ ਦੇ ਮੈਨੂੰ ਉੱਠ ਕੇ। ਅੱਬਾ ਮੈਂ ਰੋਟੀ ਦਿੱਤੀ ਤੇ ਲੱਤ ਮਾਰ ਕੇ ਉਹ ਤੇ ਸੁੱਟ ਦਿੱਤੀ। ਉਹ ਮਾਰਦੀਆਂ ਇੱਥੇ ਮੈਂ ਨਹੀਂ ਹੁਣ ਨਾ ਮੈਨੂੰ ਰੋਟੀ ਅੱਬਾ ਮੈਂ ਇੱਥੇ ਅੱਬਾ ਵੇ ਆ ਪਰੇ ਹੋ ਯਾਰ ਨਾ ਤੂੰ ਗੱਲ ਸੁਣ ਆ ਕਿਹਨੇ ਮੈਂ ਕੀ ਕਰਾਂ ਤੁਹਾਡੀ ਉਹ ਤੂੰ ਇੱਥੇ ਗੱਲਾਂ ਕਰਨ ਜੋਗੇ ਉਹ ਜਾ ਕੇ ਇੱਥੇ ਮਾਰੇ ਉਹ ਬੰਦਾ ਬਣ ਜਾਓ ਉਹ ਬੰਦਾ ਬਣ ਜਾਓ ਉਹ ਬਹਿ ਜਾ ਕਿੱਥੇ ਬਈਆ ਆ ਇੱਟ ਪਰਨੇ ਚ ਬੰਨ ਲਾ ਤੇ ਇੱਥੋਂ ਬੱਸ ਤੇ ਬਹਿ ਤੇ ਉਹਨਾਂ ਦੇ ਘਰ ਜਾ ਕੇ ਮਾਰਿਆ। ਉਹ ਮੈਂ ਤੇਰੇ ਮਾਰ ਦੇਣੀ ਇੱਥਾ ਯਾਰ ਤੂੰ ਕਿੱਥੋਂ ਲੈ ਬੇਟਾ ਸਾਨੂੰ ਇੱਕ ਦੇ ਕਾਵਾ ਸਾਨੂੰ ਆਪਣੇ ਘਰ ਦਾ ਸਿਆਪਾ ਪਏ ਆ ਸਿਆਪਾ ਤਾਂ ਤੁਹਾਨੂੰ ਉਦੋਂ ਹੀ ਪੈ ਗਏ ਜਦੋਂ ਰਿਸ਼ਤਾ ਹੋਇਆ। ਮੈਂ ਤੇ ਮੈਨੂੰ ਕਿਹਾ ਸੀ ਇੱਥੇ ਨਾ ਕਰ ਓ ਯਾਰ ਜੀ ਤੇ ਬੜੇ ਚੰਗੇ ਹਨ ਹੁਣ ਉਹਨਾਂ ਦੇ ਮੱਥੇ ਤੇ ਲੈ ਆਦੀ ਭੈੜੇ ਨੇ ਚੰਗੇ ਸੀ ਮੈਂ ਤਾਂ ਕਿਹਾ ਸੀ ਨਹੀਂ ਚੰਗੇ ਮੈਂ ਵੇਖ ਲਿਆ ਸੀ ਸਾਰਾ ਤੂੰ ਵੇਖ ਲੈ ਤੇਰੀਆਂ ਨਜ਼ਰਾਂ ਏਡੀਆਂ ਤੇਜ਼ ਆ ਹੁਣ ਭੋਗ ਲੈ ਸਾਰਾ ਤੂੰ ਆਪਣਾ ਆਪ ਤੁਸੀਂ ਦੋਵਾਂ ਨੇ ਪਿਓ ਪੁੱਤਰਾਂ ਨੇ ਕੁਛ ਨਹੀਂ ਜੇ ਕਰਨਾ ਤੇ ਹੁਣ ਇਹ ਦੱਸੋ ਕਿ ਮੈਂ ਉੱਥੇ ਜਾ ਕੇ ਉਹਦੇ ਟੋਟੇ ਕਰ ਦੇਣੇ ਜੇ ਇੰਜੀ ਇੰਜ ਇੱਥੇ ਘਰ 'ਚ ਹੀ ਤੂੰ ਬਹੁਤ ਨੱਸ ਭੱਜ ਕਰ ਲਈ, ਉੱਥੇ ਜਾ ਕੇ ਕੀ ਕਰਨਾ? ਓਏ, ਅੱਬਾ ਉਸ ਤੋਂ ਪਹਿਲੇ ਇਹਨੇ ਮੇਰੇ ਹੱਥੋਂ ਮਰ ਜਾਣਾ ਹੀ। ਅੱਬਾ ਸਾਰੇ ਘਰ ਦੇ ਮੇਰੇ ਕੋਲ ਕੱਪੜੇ ਧਵਾਉਂਦਾ, ਸਾਰੇ ਘਰ ਦੀਆਂ ਮੇਰੇ ਕੋਲ ਬੈੱਡ ਸ਼ੀਟਾਂ ਪੜਦਾ, ਸਾਰੇ ਕੰਮ ਕਰਵਾਉਂਦਾ ਮੇਰੇ ਕੋਲੋਂ। ਤੇ ਰਾਤ ਨੂੰ ਕਿਤੇ ਸੌਣ ਲੱਗਾ ਤੇ ਫੇਰ ਵੀ ਕਹੇਗਾ ਜਾ ਕੇ ਤੇ ਬਾਹਰ ਸੌ। ਨਾ ਕੋਈ ਚੱਜ ਨਾ ਖਾਣ ਦੇਂਦਾ ਨਾ ਪੀਣ ਦੇਂਦਾ ਵੇ। ਤੂੰ ਸਹੁਰੇ ਗਈ ਹੈ, ਤੂੰ ਕਿਹੜਾ ਉੱਥੇ ਦਫ਼ਤਰ ਲੱਗੀ ਹੈ ਜਿਹੜਾ ਤੈਨੂੰ ਉੱਥੇ ਕੰਮ ਕਰਕੇ ਦੇਣ? ਉਹ ਤੂੰ ਨਿਕਲ ਜਾ, ਤੂੰ ਸਾਡੇ ਘਰ ਦੇ ਮਾਮਲੇ 'ਚ ਨਾ ਬੋਲ। ਇੱਧਰ ਆ ਯਾਰ 302 ਇੱਥੇ ਨਾ ਲਵਾ ਲਈ, ਉਹ ਮੁੰਡਾ ਆਵੇ ਕੋਲੇ ਘਰ ਏ। ਓਏ ਸਬਰ ਕਰ ਲਓ ਯਾਰ ਕੀ ਸਬਰ ਕਰ ਲਈਏ ਤੂੰ ਗੱਲ ਧੀ ਰੋਣ ਡਈ ਏ, ਤੈਨੂੰ ਖੁਦਾ ਦਾ ਹੋ ਵੀ ਨਹੀਂ ਹੁੰਦਾ ਪਿਆ। ਤੂੰ ਵੀ ਬਸ ਇੱਥੇ ਵੱਡਿਆ ਕਿੰਨੀ ਜਾਈ ਨਾ ਇੱਥੋਂ ਤੁਹਾਡੇ ਕੋਲ ਕਿੱਧਰ ਹੁਣ ਕਿੱਧਰ ਹੈ? ਤੈਨੂੰ ਕੋਈ ਕੰਮ ਨਹੀਂ ਘਰ 'ਚ। ਚੋਈ ਸਾਹਿਬ ਮੈਨੂੰ ਭਾਵੇਂ ਜਾਨੋਂ ਮਾਰ ਦਿਓ, ਲੇਕਿਨ ਆਪਣੀ ਭੈਣ ਨੂੰ ਇਹੋ ਜਿਹੀ ਦਲੇਰੀ ਨਾ ਦਿਓ ਜੋ ਦੇਣ ਦੇ। ਕੀ ਮਤਲਬ? ਅਗਰ ਚੋਈ ਸਾਹਿਬ ਤੁਸੀਂ ਕਹੋ ਹਾਂ ਤੇ ਮੈਂ ਸ਼ਾਦੀਆਂ ਨੂੰ ਨਾਲ ਲੈ ਕੇ ਜਾਵਾਂ। ਕਿੱਥੇ? ਇਹ ਸਾਡੀ ਵੀ ਭੈਣ ਹੈ ਚੋਈ ਸਾਹਿਬ, ਮੈਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦਾ। ਉਹ ਸਮਝੌਤਾ ਉਹਨੇ ਨਹੀਂ ਕਰਨਾ, ਮਾਖਿਆ ਉਹਨੇ ਨਹੀਂ ਕਰਨਾ, ਉਹਦੀਆਂ ਮੈਂ ਲੱਤਾਂ ਹੀ ਵੱਢਣੀਆਂ ਨਹੀਂ। ਚੋਈ ਸਾਹਿਬ ਨਹੀਂ ਕਰੇਗਾ ਨਾ ਤੇ ਮੈਂ ਲੈਵਾਂਗਾ ਬਦਲਾ ਤੁਹਾਡੇ ਹਿੱਸੇ ਦਾ। ਮੈਂ ਤੁਹਾਡੇ ਨਾਲ ਵਾਅਦਾ ਕਰਨਾ, ਮੇਰੇ ਨਾਲ ਭੇਜ ਦਿਓ। ਤੇ ਜੂ ਜਾ ਕੇ ਉਹਨੂੰ ਕੀ ਕਵੇਂਗਾ? ਕੋਈ ਨਹੀਂ, ਕੋਈ ਗੱਲ ਕਰਾਂਗਾ ਹੀ, ਜੇ ਮਸਲਾ ਹੱਲ ਹੋ ਗਿਆ ਠੀਕ ਹੈ, ਨਹੀਂ ਤੇ ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂ। ਦੇਖ ਲਈ ਸਾਡੀ ਬਿਸਤੀ ਨਾ ਹੋਵੇ ਉੱਥੇ। ਨਹੀਂ ਚੋਈ ਸਾਹਿਬ, ਤੁਹਾਡੀ ਇੱਜ਼ਤ ਮੇਰੀ ਇੱਜ਼ਤ ਹੈ, ਬੇਫਿਕਰ ਹੋ ਜਾਓ ਤੁਸੀਂ। ਬੱਚੀ ਨੂੰ ਕਹੋ ਕਿ ਮੇਰੇ ਨਾਲ ਚੱਲੇ। ਤੇ ਠੀਕ ਹੈ, ਫਿਰ ਅਸੀਂ ਅੱਲਾ ਤੋਂ ਬਾਅਦ ਤੇਰੇ ਭਰੋਸੇ ਤੇ ਆਪਣੀ ਭੈਣ ਨੂੰ ਤੇਰੇ ਨਾਲ ਲੱਗੇ ਆ ਭੇਜਣ। ਤੇ ਜੇ ਉਹਨੇ ਉੱਥੇ 19-21 ਕੀਤੀ ਤੇ ਇਹ ਇੰਜ ਰੱਖੀ, ਤੇਰੀ ਵੀ ਤੇ ਉਹਦੀ ਵੀ ਲਾਸ਼ ਇਕੱਠੀ ਨਪਾਂਗਾ। ਚੋਈ ਸਾਹਿਬ ਉਹਦੀ ਨਹੀਂ ਜ਼ਰੂਰਤ ਪਏਗੀ ਕਿ 19-21 ਕਰੇ। ਜਾ ਪੁੱਤਰਾ ਮੈਂ ਚੱਲ ਭੈਣ ਮੇਰੀ ਅੱਲਾ ਹੈ, ਖੈਰ ਕਰੇਗਾ। ਠੀਕ ਹੈ ਬਾ ਫਿਰ। ਅੱਲਾ ਚੱਲ ਭੈਣ ਮੇਰੀ, ਫਿਰ ਜਿਹੜੀ ਵੀ ਕੋਈ ਗੱਲ ਹੋਏਗੀ ਫੋਨ ਤੇ ਦੱਸੀ ਮੈਨੂੰ। ਅੱਛਾ ਭਰਾਵਾ, ਰੱਬ ਰੱਖਾ। ਚਲੋ ਬਹਿ ਜਾਓ, ਅੱਲਾ ਕਰੇ ਕੋਈ ਚੰਗੀ ਗੱਲ ਨਿਕਲ ਆਏ, ਕੋਈ ਚੰਗਾ ਰਾਹ ਨਿਕਲ ਆਏ। ਭੈਣ ਦਾ ਘਰ ਤੇ ਵਸ ਹੀ ਜਾਣਾ। ਉਹ ਤੁਹਾਨੂੰ ਮੈਂ ਬੜਾ ਸਮਝਾਉਂਦਾ ਹਾਂ, ਤੁਸੀਂ ਨਹੀਂ ਸੋ ਸਮਝਦੇ। ਅੱਬਾ ਭੈਣ ਦਾ ਘਰ ਤੇ ਅੱਲਾ ਨੇ ਚਾਹਿਆ ਵਸ ਹੀ ਜਾਣਾ। ਇੱਕ ਪੈਕ ਤੇ ਲਾਵਾਂ ਮੈਂ। ਇਹਨੇ ਕੋਈ ਸ਼ਰਮ ਕਰੋ। ਓਏ ਹੁਣ ਪਿਆ ਤੂੰ ਰੌਲਾ ਪਾਉਂਦੇ ਆ। ਤੈਨੂੰ ਪਤਾ ਤੇ ਹੈ ਸ਼ਾਦੀਆ ਕਿ ਤੇਰੇ ਭਰਾ ਸ਼ਰਾਬ ਵੀ ਪੀਂਦੇ ਨੇ, ਹਾਂਜੀ। ਵੈਸੇ ਵੀ ਜਿਹੜੇ ਨੇ ਉਹ ਉਥਰੇ ਜੇ ਨੇ। ਹੂੰ। ਐਵੇਂ ਗੁੱਸੇ ਦੇ ਵਿੱਚ ਕੋਈ ਨਾ ਕੋਈ ਕੰਮ ਵਿਖਾ ਦੇਣ, ਫਾਇਦਾ ਕੋਈ ਨਹੀਂ। ਠੀਕ ਹੈ ਨਾ? ਮੈਂ ਜਿਵੇਂ ਤੈਨੂੰ ਕਹਾਂਗਾ ਉੱਤਰ ਉਵੇਂ ਮੰਨ ਲਈ ਬਸ। ਜੀ ਠੀਕ ਹੈ। ਮੈਂ ਉਹ ਬੈਠੇ ਨੇ, ਉਹਨਾਂ ਨਾਲ ਕਰ ਲੈਂਦੇ ਹਾਂ ਗੱਲ। अस्सलाम वालेकुम जी। वालेकुम सलाम जी। अदर साहब ਕੀ ਹਾਲ ਹੈ ਜੀ? अल्लाह ठीक-ठाक दा हो? अस्सलाम वालेकुम। ਵਾਲੇਕਮ ਸਲਾਮ। ਕੀ ਹਾਲ ਚਾਲ ਭਾਈ ਜੀ? खैर चोई साहब तुसी सुनाओ, सब खैरां ने? ठीक हो? ਸ਼ੁਕਰ ਹੈ ਅੱਲਾ ਦਾ। ਅੱਲਾ ਪਾਕ ਦਾ ਸ਼ੁਕਰ ਹੈ ਜਨਾਬ। ਉਹ ਮੈਂ ਜੀ ਹਾਜ਼ਰ ਹੋਇਆ ਸੀ ਸ਼ਾਦੀ ਵਾਲੀ। ਅੱਛਾ ਜੀ। ਤੁਹਾਨੂੰ ਪਤਾ ਜੀ ਮੈਂ ਮੁਲਾਜ਼ਮ ਹਾਂ ਇਹਨਾਂ ਦਾ। ਹਾਂਜੀ। ਯਾਰ ਭਾਈ ਜਾਨ ਯਾਰ ਉੱਤੇ ਹੋ ਯਾਰ ਮੇਰਾ ਵੀਰ ਇੱਥੇ ਬਵੋ ਨਾ, ਥੱਲੇ ਨਾ ਬਵੋ। ਨਹੀਂ ਚੋਈ ਸਾਹਿਬ, ਅਸੀਂ ਕੰਮੀ ਲੋਕ ਥੱਲੇ ਠੀਕ ਆ, ਚੌਧਰੀਆਂ ਦੇ ਬਰਾਬਰ ਬਵਾਂਗੇ ਨਾ
ਚੌਧਰੀਆਂ ਦੇ ਬਰਾਬਰ ਬਵਾਂਗੇ ਨਾ ਤੇ ਉਹ ਉੱਚ ਨੀਚ ਖਤਮ ਹੋ ਜਾਏਗੀ। ਦੱਸੋ ਕਿਸ ਕੰਮ ਵਾਸਤੇ ਆਏ ਹੋ? ਉਹ ਕੋਈ ਇਹਨਾਂ ਦਾ ਮਸਲਾ ਬਣਿਆ ਜੀ ਦੋਵਾਂ ਜੀਆਂ ਦਾ। ਮੈਂ ਚਾਹੁੰਦਾ ਹਾਂ ਕਿ ਚਲੋ ਮਾਫ ਕਰ ਦਿੰਦੇ ਤਾਂ ਬਿਹਤਰ ਸੀ। ਯਾਰ ਤੁਹਾਡਾ ਨਾ ਸਿਰ ਮੱਥੇ ਮੇਰਾ ਵੀਰ, ਲੇਕਿਨ ਮੈਂ ਇਹਨੂੰ ਨਹੀਂ ਰੱਖਣਾ ਯਾਰ, ਇਹ ਮੇਰਾ ਫਾਈਨਲ ਫੈਸਲਾ ਹੈਗਾ। ਇਹ ਨਾ ਮੇਰਾ ਛੋਟਾ ਭਾਈ ਏ, ਮੈਂ ਵੀ ਇਹਦੇ ਕੋਲ ਇਸੇ ਵਾਸਤੇ ਆਇਆ ਵਾਂ ਕਿ ਇਹਨਾਂ ਦੀ ਵਜ੍ਹਾ ਤੋਂ ਸਾਡਾ ਘਰ ਬੜਾ ਡਿਸਟਰਬ ਹੁੰਦਾ ਹੈ। ਰੋਜ਼ ਇਹਨਾਂ ਦੇ ਘਰ ਲੜਾਈ ਹੁੰਦੀ ਹੈ, ਸਾਡੇ ਬੱਚੇ ਬੜੇ ਡਿਸਟਰਬ ਹੋ ਰਹੇ ਨੇ। ਮੈਂ ਵੀ ਇਹਨਾਂ ਨੂੰ ਇਹ ਕਹਿਣਾ ਕਿ ਇਸ ਕੰਮ ਨੂੰ ਮੁਕਾਓ। ਚੋਈ ਸਾਹਿਬ ਮੈਂ ਬੜੀ ਆਸ ਉਮੀਦ ਲੈ ਕੇ ਆਇਆ ਮੇਰੀ ਗੱਲ ਸੁਣੋ ਤੁਸੀਂ, ਇਹ ਮੇਰੀ ਬੀਵੀ ਹੈ, ਮੇਰੇ ਨਿਕਾਹ 'ਚ ਹੋਵੇ। ਜੀ। ਅਗਰ ਮੈਂ ਸਵੇਰ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਘੱਲਣਾ ਨਾ, ਤੇ ਇਹਨੂੰ ਮੈਂ ਕਹਿੰਦਾ ਬੱਚਿਆਂ ਦੇ ਕੱਪੜੇ ਇਸਤਰੀ ਕਰਕੇ ਤੇ ਨਾਸ਼ਤਾ ਮੈਨੂੰ ਦੇ, ਮੈਂ ਵੀ ਜਾਣਾ। ਇਹ ਪਏ ਜੇ ਕੱਪੜੇ, ਇਹ ਪਏ ਜੇ ਨਾਸ਼ਤਾ, ਤੁਹਾਡੇ ਹੱਥ ਟੁੱਟੇ ਨੇ, ਤੁਸੀਂ ਆਪ ਹੀ ਕਰਨਾ ਜੇ। ਤੇ ਜੇ ਮੈਂ ਥੋੜਾ ਜਿਹਾ ਸਖਤੀ ਕਰਨਾ ਕਿ ਭਲੀਏ ਲੋਕੇ ਤੂੰ ਮੇਰੇ ਨਿਕਾਹ 'ਚ ਹੈਗੀ, ਤੇਰਾ ਫਰਜ਼ ਹੈ। ਫਰਜ਼ ਨਾ ਯਾਦ ਕਰਾਇਆ ਜੇ, ਮੇਰੇ ਭਰਾਵਾਂ ਨੇ ਆ ਕੇ ਤੁਹਾਡੇ ਸਾਰੇ ਫਰਜ਼ ਕੱਢ ਦੇਣੇ ਜੇ। ਯਾਰ ਇੰਨੀ ਤਕਲੀਫ, ਤੁਸੀਂ ਦੱਸੋ ਕੀ ਕਰਾਂ ਮੈਂ? ਚੋਈ ਸਾਹਿਬ ਮੈਂ ਪਿਛਲੀਆਂ ਗੱਲਾਂ ਜਾਂ ਪਿਛਲੀਆਂ ਗਲਤੀਆਂ ਭੁੱਲਣ ਨਹੀਂ ਆਇਆ। ਇਹਦੀਆਂ ਸਾਰੀਆਂ ਗਲਤੀਆਂ ਦੀ ਮੈਨੂੰ ਖੁਦਾ ਵਾਸਤੇ ਮਾਫੀ ਦੇ ਦਿਓ। ਨਾ ਯਾਰ ਇਸ ਤਰ੍ਹਾਂ ਮੈਂ ਇੱਕ ਵਾਰੀ ਚਾਂਸ ਦੇ ਦਿਓ ਚੋਈ ਸਾਹਿਬ, ਇੰਦਾ ਵਾਸਤੇ ਤੁਹਾਡੇ ਅੱਗੇ ਨਹੀਂ ਬੋਲੇਗੀ। ਯਾਰ ਹੱਥ ਥੱਲੇ ਕਰ ਲੈ, ਮੰਨ ਤੇਰੀ ਲੈ। ਮਿਹਰਬਾਨੀ। ਮੰਨ ਲੈ ਯਾਰ, ਤੇਰਾ ਆਣਾ ਸਿਰ ਮੱਥੇ ਯਾਰ, ਬਹੁਤ ਹੀ ਸ਼ਰੀਫ ਇਨਸਾਨ, ਅੱਛਾ ਲੱਗ ਰਿਹਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਅਗਰ ਇੱਕ ਗਲਤੀ ਮੈਂ ਕਰਾਵਾਂ ਨਾ ਤੇ ਤੁਸੀਂ ਸੁਣ ਕੇ ਤੁਸੀਂ ਆਪੇ ਹੀ ਕਹੋਗੇ ਤੂੰ ਮੇਰੇ ਨਾਲ ਵਾਪਸ ਚੱਲ। ਲੇਕਿਨ ਤੁਹਾਡਾ ਆਣਾ ਸਿਰ ਮੱਥੇ ਯਾਰ, ਠੀਕ ਹੈ, ਮੈਨੂੰ ਸਾਰੇ ਇਤਰਾਜ਼ ਦੇ ਬਾਵਜੂਦ ਰੱਖਣ ਨੂੰ ਤਿਆਰ ਹਾਂ ਯਾਰ। ਜਾ ਮੇਰਾ ਵੀਰ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਹਨੂੰ ਵੀ ਕੋਈ ਸਮਝਾ ਦੇਣਾ। ਜੀ ਜੀ, ਇਹੋ ਚਾਹੁੰਦੇ ਹਾਂ ਅਸੀਂ। ਬਿਲਕੁਲ। ਮੈਂ ਨਹੀਂ ਚਾਹੁੰਦਾ ਕਿ ਕਿਸੇ ਧੀ ਦਾ ਘਰ ਉਜੜੇ। ਮਾਸ਼ਾਅੱਲਾ। ਇਜਾਜ਼ਤ ਹੈ? ਜੀ ਜੀ, ਕਿਉਂ ਨਹੀਂ ਸਾਰਾ, ਕਿਉਂ ਬੜੀ ਨਹੀਂ। ਮਿਹਰਬਾਨੀ ਚੋਈ ਸਾਹਿਬ, ਤੁਸੀਂ ਮੇਰੀ ਇੱਜ਼ਤ ਰੱਖੀ। ਅਲਹਮਦੁਲਿਲਾ। ਮੈਂ ਬਸ ਤੁਹਾਡਾ ਸ਼ੁਕਰੀਆ ਅਦਾ ਨਹੀਂ ਕਰ ਸਕਦਾ ਜੀ। अस्सलाम वालेकुम। वालेकुम सलाम। 2 मिनट गल सुनना पुत्र। वे पुत्र तेरे भरा थे, तू घर दे विच जदों गुस्सा कर लेनी है ना, आके दसनी है तो पता नहीं की कुछ बोल जाते। अल्लाह ना करे कोई ऐसा वक्त आ जाए कि ਇਹ ਉਹਨਾਂ ਦੇ ਹੱਥੀਂ ਪੈ ਜਾਣ, ਇਹ ਮਾਰ ਦੇਣ ਜਾਂ ਉਹ ਮਾਰ ਦੇਣ। ਤੇਰੇ ਭਰਾਵਾਂ ਨੇ ਜੇ ਤੇਰੇ ਬੰਦੇ ਨੂੰ ਮਾਰ ਦਿੱਤਾ ਨਾ, ਉਹਨਾਂ ਨੇ ਜੇਲ੍ਹ ਟੁਰ ਜਾਣਾ ਤੇ ਤੂੰ ਆਪਣੇ ਬੰਦੇ ਦੀ ਕਬਰ ਤੇ ਜਾ ਕੇ ਵੀ ਰੋਏਂਗੀ ਤੇ ਭਰਾਵਾਂ ਦੀ ਮੁਲਾਕਾਤ ਤੇ ਜਾ ਕੇ ਵੀ ਰੋਏਂਗੀ। ਤੇਰੇ ਸਬਰ ਕਰਨ ਨਾਲ, ਤੇਰੇ ਬਰਦਾਸ਼ਤ ਕਰਨ ਨਾਲ ਨਾ ਬੜੇ ਘਰ ਬਚਦੇ। ਮੇਰਾ ਪੁੱਤਰ, ਮੇਰੀ ਵੀ ਇੱਜ਼ਤ ਰੱਖੀ ਤੇ ਆਪਣੀ ਵੀ ਰੱਖੀ ਬਸ। ਮੈਨੂੰ ਆਪਣੇ ਵੀਰਾਂ ਤੋਂ ਵੱਧ ਤੁਸੀਂ ਪਿਆਰੇ ਹੋ ਲੱਗੇ ਹੋ। ਇਹ ਮਤ ਮੈਨੂੰ ਕਿਸੇ ਦਿੱਤੀ ਨਹੀਂ। ਇਨਸ਼ਾਅੱਲਾ ਮੈਂ ਤੁਹਾਡਾ ਮਾਨ ਰੱਖਾਂਗੀ। ਬਸ ਆਪਣੀ ਜ਼ੁਬਾਨ ਬੰਦ ਰੱਖਣੀ ਹੈ, ਗੁੱਸੇ ਚ ਆ ਵੀ ਜਾਣ ਮੈਂ ਮਾਨ ਰੱਖਾਂਗੀ ਤੁਹਾਡੀਆਂ ਗੱਲਾਂ। ਬਸ ਤੂੰ ਬਰਦਾਸ਼ਤ ਕਰ ਜਾਣਾ ਤੇ ਸਾਰੇ ਘਰ ਬਚ ਜਾਣ। ਕਦੀ ਲਾਮਾ ਨਹੀਂ ਆਏਗਾ। ਵੇਖ ਧੀਆਂ ਨੂੰ ਜਦੋਂ ਵਿਆਹੁੰਦੇ ਨੇ ਨਾ ਮਾਂ ਪਿਓ, ਤੋ ਇਸ ਲਈ ਨਹੀਂ ਵਿਆਹੁੰਦੇ ਕਿ ਜਾੜ ਕੇ ਘਰ ਬਾਲ ਜਾਂ ਲੜਾਈਆਂ ਝਗੜਿਆਂ 'ਚ ਪੈ ਜਾਣ, ਕਪੱਤ 'ਚ ਪੈ ਜਾਣ। ਧੀ ਦਾ ਫਰਜ਼ ਪੂਰਾ ਕਰਦੇ ਨੇ, ਆਪਣੇ ਘਰੋਂ ਤੋਰਦੇ ਨੇ। ਦੁਬਾਰਾ ਜਾ ਕੇ ਜਦੋਂ ਧੀਆਂ ਕਹਿੰਦੀਆਂ ਨਾ ਕਿ ਸਾਨੂੰ ਸਕੂਨ ਨਹੀਂ, ਤੇ ਮਾਂ ਪਿਓ ਨੂੰ ਨੀਂਦ ਨਹੀਂ ਆਉਂਦੀ। ਬਸ ਇਸੇ ਤਰ੍ਹਾਂ ਧੀਆਂ ਬਰਦਾਸ਼ਤ ਕਰਨਾ ਸ਼ੁਰੂ ਕਰ ਦੇਣ ਤੇ ਕਿਸੇ ਦਾ ਘਰ ਨਾ ਉਜੜੇ ਪੁੱਤਰ, ਕਿਸੇ ਦਾ ਘਰ ਨਾ ਉਜੜੇ।